ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਸਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ, ਕੁਰਾਹੀ ਨਹੀਂ ਪਾਉਂਦਾ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇਸ਼ੂ ਚੱਲ ਰਿਹਾ ਹੈ ਪੰਜਾਬ ਦੀ ਵੰਡ ਦਾ, ਤੇ ਇਸ ਹਵਾਲੇ ਦੇ ਨਾਲ ਜਿੰਨੇ ਵੀ ਪ੍ਰੋਗਰਾਮ ਹੋ ਰਹੇ ਨੇ ਪੰਜਾਬ ਦੀ ਵੰਡ ਦੇ ਹਵਾਲੇ ਦੇ ਨਾਲ, ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਇਸ਼ੂ ਨੂੰ ਹਰ ਪਾਸਿਓਂ ਵੇਖਿਆ ਜਾਏ, ਸਮਝਿਆ ਜਾਏ ਤੇ ਉਸ ਨੂੰ ਇੱਕ ਵਸੀਹਤਰ ਤਾਰੀਖੀ ਤਨਾਜ਼ਰ ਦੇ ਵਿੱਚ ਸਮਝਿਆ ਜਾਏ ਤੇ ਬਜਾਏ ਕਿਸੇ ਇਸ਼ਤਿਆਲ ਅੰਗੇਜ਼ੀ ਦੇ ਤਹਿਤ ਕੋਈ ਸੋਚ ਵਿਚਾਰ ਕੀਤੀ ਜਾਏ। ਇਸ ਇਸ਼ੂ ਨੂੰ, ਪੰਜਾਬ ਦੇ ਵੰਡ ਦੇ ਇਸ਼ੂ ਨੂੰ ਕਿਸੇ ਅਕੈਡਮਿਕ ਲੈਵਲ ਤੇ ਸਮਝਿਆ ਜਾਏ। ਇਹ ਪਿਛਲੇ ਦਿਨਾਂ ਦੀ ਗੱਲ ਹੈ, ਬਲਕਿ ਅਸੀਂ ਮਲਟੀਪਲਾਈ ਕਰ ਲਓ ਕਿ ਬਹੁਤ ਹੀ ਪੁਰਾਣੀ ਦਿਨਾਂ ਦੀ ਗੱਲ ਹੈ। ਮੈਨੂੰ ਮੇਰਾ ਇੱਕ ਯੂਨੀਵਰਸਿਟੀ ਫੈਲੋ ਮਿਲ ਗਿਆ, ਇਸਲਾਮੀਆ ਯੂਨੀਵਰਸਿਟੀ ਬਾਲਪੁਰ ਦਾ, ਤੇ ਮੈਂ ਵੇਖਿਆ ਸਾਡੇ ਦੋਨਾਂ ਦੇ ਵਿੱਚ ਬੜੀ ਵੰਡ ਜੀ। ਮੈਨੂੰ ਸਮਝ ਨਹੀਂ ਆਈ ਕਿ ਇਹ ਵੰਡ ਕਿੱਥੋਂ ਪੈਦਾ ਹੋ ਗਈ ਹੈ। ਇਸ ਲਈ ਕਿ ਪਹਿਲੇ ਉਹ ਵਿਗ ਨਹੀਂ ਪਾਉਂਦਾ ਸੀ, ਹੁਣ ਵਿਗ ਪਾਉਣ ਲੱਗ ਪਿਆ ਸੀ। ਪਹਿਲੇ ਉਹ ਐਡਾ ਮੋਟਾ ਨਹੀਂ ਸੀ, ਹੁਣ ਬਿਲਕੁਲ ਜਿਹੜਾ ਚੰਗਾ ਭਲਾ ਜਿਹੜਾ ਉਹ ਹੋ ਗਿਆ ਸੀ। ਜਿਹੜਾ ਉਹਦੇ ਉਹ ਮਿਨਿਸਟਰ ਤੋਂ ਤਰੱਕੀ ਕਰਕੇ ਮਿਨਿਸਟਰ ਤਾਂ ਨਹੀਂ ਬਣ ਸਕਿਆ, ਅਲਬੱਤਾ ਡਾਕਟਰ ਜ਼ਰੂਰ ਬਣ ਗਿਆ, ਆਪਣੇ ਡਿਪਾਰਟਮੈਂਟ ਦਾ ਹੈਡ ਆਫ ਦੀ ਡਿਪਾਰਟਮੈਂਟ ਵੀ ਬਣ ਗਿਆ। ਤੇ ਵਰਿਆਂ ਬਾਅਦ ਜਦੋਂ ਮੈਂ ਯੂਰਪ ਤੋਂ ਆਇਆ, ਝੱਖ ਮਾਰ ਕੇ ਤੇ ਮੈਨੂੰ ਮਿਲ ਗਿਆ। ਉਹ ਕਹਿੰਦੇ ਨੇ ਨਾ ਕਿ ਭੈੜੇ ਵੇਲੇ ਦੇ ਆਇਆ ਕੋਈ ਪਤਾ ਨਹੀਂ ਲੱਗਦਾ, ਕਿਸ ਵੇਲੇ ਵੀ ਆ ਸਕਦਾ, ਬਗੈਰ ਬੂਆ ਖੜਕਾਏ ਆ ਸਕਦਾ, ਬੂਆ ਠੁੱਡਾ ਮਾਰ ਕੇ ਖੋਲ ਕੇ ਵੀ ਆ ਸਕਦਾ। ਪ੍ਰੋਫੈਸਰ ਸਾਹਿਬ ਦੀਆਂ, ਬਲਕਿ ਪ੍ਰੋਫੈਸਰ ਡਾਕਟਰ ਸਾਹਿਬ ਦੀਆਂ ਕਿਤਾਬਾਂ ਕੁਰਸੀਆਂ ਤੋਂ ਲੈ ਕੇ ਫਰਸ਼ ਤਾਈਂ ਤੇ ਫਰਸ਼ ਤੋਂ ਲੈ ਕੇ ਅਰਸ਼ ਤਾਈਂ ਟੇਬਲ ਤੇ ਉਰਾ ਪਰਾ ਖਿਲਰੀਆਂ ਪਈਆਂ ਸਨ ਤੇ ਉਹ ਤੜਾ ਤੜ ਲਿਖੀ ਜਾ ਰਹੇ ਸਨ। ਮੈਂ ਪੁੱਛਿਆ, ਯਾਰ ਚੰਗਾ ਭਲਾ ਤੂੰ ਰਿਟਾਇਰ ਬੰਦਾ ਹੋ ਗਿਆ, ਇਹ ਤੂੰ ਕਿਹੜੇ ਕਲਫੜ ਨੂੰ ਪੈ ਗਿਆ? ਸਕੂਨ ਨਾਲ ਜ਼ਿੰਦਗੀ ਗੁਜ਼ਾਰ, ਕੈਮਰਾ ਕੱਛ 'ਚ ਮਾਰ ਤੇ ਯੂਰਪ ਦੀ ਸੈਰ ਕਰ। ਡਾਕਟਰ ਸਾਹਿਬ ਬੜੇ ਆਰਾਮ ਦੇ ਨਾਲ, ਜਿਹਦੇ ਵਿੱਚ ਆਰਾਮ ਘੱਟ ਸੀ, ਬੇਆਰਾਮੀ ਤੇ ਗੁੱਸਾ ਬਹੁਤਾ ਸੀ, ਮੈਨੂੰ ਵੇਖ ਕੇ ਬੋਲੇ, ਵੇਖਿਆ ਤੂੰ ਨਹੀਂ ਸੁਧਰੇਗਾ, ਮੈਂ ਇਸ ਟਾਈਮ ਪੰਜਾਬ ਦੀ ਵੰਡ ਦੇ ਉੱਤੇ ਥੀਸਿਸ ਲਿਖ ਰਿਹਾ ਤੇ ਤੂੰ ਮੈਨੂੰ ਯਾਰ ਡੀ ਟਰੈਕ ਕਰਨ ਆ ਗਿਆ। ਮੈਂ ਕਿਹਾ ਗੱਲ ਸੁਣ, ਇਹ ਚੈਪਟਰ ਕਲੋਜ਼ ਕਰ ਦੇ। ਇਹ ਮੇਰਾ ਵਿਊ ਪੁਆਇੰਟ ਹੈ। ਪ੍ਰੋਫੈਸਰ ਸਾਹਿਬ ਨੇ ਬੜੇ ਗੁੱਸੇ ਦੇ ਨਾਲ, ਐਤਕੀ ਸੱਚੀ ਮੁੱਚੀ ਦਾ ਗੁੱਸਾ ਸੀ ਉਹਨਾਂ ਵਿੱਚ, ਮੈਨੂੰ ਕਹਿੰਦਾ ਇਹ ਚੈਪਟਰ ਕਿਉਂ ਕਲੋਜ਼ ਕਰਦੇ ਆ? ਇਹ ਪੰਜਾਬ ਦੀ ਵੰਡ ਦਾ ਚੈਪਟਰ ਹੈ, ਇਸ ਨੂੰ ਇਹਦੇ ਸਹੀ ਤਾਰੀਖੀ ਤਨਾਜ਼ਰ ਦੇ ਵਿੱਚ ਸਮਝਣ ਦੀ ਲੋੜ ਹੈ, ਇਹਦੇ ਪਿਛੋਕੜ ਨੂੰ ਸਮਝਣ ਦੀ ਲੋੜ ਹੈ, ਇਹਦੇ ਹਾਲ ਨੂੰ ਸਮਝਣ ਦੀ ਲੋੜ ਹੈ ਤੇ ਇਹਦੇ ਮੁਸਤਕਬਲ ਨੂੰ ਸਮਝਣ ਦੀ ਲੋੜ ਹੈ। ਮੈਂ ਕਿਹਾ ਦੇਖ, ਹਰ ਬੰਦੇ ਦਾ ਆਪਣਾ ਆਪਣਾ ਨੁਕਤਾ ਨਜ਼ਰ ਹੈ। ਮੇਰਾ ਵੀ ਪੁਆਇੰਟ ਇਹ ਹੈ ਕਿ ਇਹ ਇਸ਼ੂ ਹੁਣ ਮਰ ਚੁੱਕਿਆ, ਖਤਮ ਹੋ ਚੁੱਕਿਆ। ਇਸ ਲਈ ਕਿ ਵੰਡ ਵੇਲੇ ਜਿਹੜੀ ਨਸਲ ਮੌਜੂਦ ਸੀ, ਜਿਨ੍ਹਾਂ ਨੇ ਸਫ਼ਰ ਕੀਤਾ, ਇਹ ਉਹ ਸੀਨ ਫੇਰ ਇਹ ਵਾਲਾ ਸਫ਼ਰ ਨਹੀਂ, ਸੱਚੀ ਮੁੱਚੀ ਦਾ ਸਫ਼ਰ, ਜਿਹਦੇ ਵਿੱਚ ਹੈ ਕਿ ਉਹਨਾਂ ਨੇ ਘਰ-ਬਾਰ ਛੱਡੇ, ਅੰਗ ਸਾਗ ਛੱਡੇ, ਕੁਝ ਰਾਹ ਵਿੱਚ ਇਸ ਜਹਾਨੋਂ ਗਏ ਤੇ ਕੁਝ ਆਉਂਦਿਆਂ ਜਾਂਦਿਆਂ ਫਿਰ ਇਸ ਜਹਾਨੋਂ ਗਏ। ਉਹਨਾਂ ਨੇ ਬੜਾ ਕੁਝ ਗਵਾਇਆ ਸੀ। ਉਹਨਾਂ ਦੇ ਦਿਲ ਵਿੱਚ ਇੱਕ ਸਦਮਾ ਸੀ, ਇੱਕ ਹੰਝੂ ਸੀ, ਇੱਕ ਆਹ ਸੀ, ਤੜਪ ਸੀ, ਇੱਕ ਰੋਣਾ ਸੀ ਉਸ ਵੰਡ ਦਾ, ਇੱਕ ਨਾਸਟੈਲਜੀਆ ਸੀ ਜਿਹੜਾ ਕਿ ਉਹਨਾਂ ਦੀ ਹਯਾਤੀ ਚੋਂ ਉਸ ਵੇਲੇ ਤਾਈਂ ਨਹੀਂ ਨਿਕਲਿਆ ਜਦ ਤੱਕ ਉਹ ਇਹ ਹਯਾਤੀ ਤਰਕ ਨਹੀਂ ਕਰ ਗਏ, ਪਰ ਲੋਕ ਨਹੀਂ ਸੁਧਾਰ ਗਏ। ਤੇ ਅਗਲੀ ਨਸਲ
ਉਹਦੇ ਵਿੱਚ ਆ ਕੇ ਉਹ ਦੁੱਖ ਦਰਦ ਘਟ ਗਿਆ। ਇਹ ਸਮਝੋ ਕਿ 50% ਰਹਿ ਗਿਆ ਜਾਂ ਉਸ ਤੋਂ ਵੀ ਕਿਤੇ ਘੱਟ ਰਹਿ ਗਿਆ। ਪਿਛਲੀ ਜਨਰੇਸ਼ਨ ਜਿਹੜੀ ਉਸ ਪ੍ਰੋਸੈਸ ਚੋਂ ਗੁਜ਼ਰੀ ਸੀ, ਪੰਜਾਬ ਦੀ ਵੰਡ ਚੋਂ, ਉਹਦਾ ਦੁੱਖ ਗਹਿਰਾ ਸੀ। ਅਗਲੀ ਜਨਰੇਸ਼ਨ ਦੇ ਵਿੱਚ ਆ ਕੇ ਉਹ ਦੁੱਖ ਘਟ ਗਿਆ। ਤੇ ਅਸੀਂ ਤੇ ਉਹ ਲੋਕ ਹਾਂ ਯਾਰ ਕਿ ਜਿਹਨੂੰ ਦਾਦੇ ਪੜਦਾਦੇ ਦੇ ਉਤਾਂ ਜਿਹੜੇ ਪੀੜ੍ਹੀ ਜਿਹੜੀ ਸਾਡੀ ਹੈ ਪੁਰਖਾਂ ਦੀ, ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਜੇ ਉਹਨਾਂ ਦੇ ਨਾਂ ਕੀ ਸਨ। ਜਿਹੜਾ ਉਹਦੇ ਇਨਸਾਨ ਇੰਨੀ ਕੁ ਮਾੜੀ ਸ਼ੈ ਹੈ, ਇੰਨੀ ਕੁ ਫਨਾ ਹੋਣ ਵਾਲੀ ਸ਼ੈ ਹੈ ਕਿ 2-3 ਨਸਲਾਂ ਤੋਂ ਬਾਅਦ ਉਹਦਾ ਆਪਣਾ ਜਵਾਜ਼ ਹੀ ਮੁੱਕ ਜਾਂਦਾ ਹੈ, ਉਹਦਾ ਨਾਂ ਹੀ ਲੋਕੀ ਭੁੱਲ ਜਾਂਦੇ ਨੇ। ਤੇ ਪੰਜਾਬ ਦੀ ਵੰਡ ਜਿਹੜੀ ਹੈ ਉਹ ਹਰ ਆਦਮੀ ਆਪਣੇ ਰੈਫਰੈਂਸ ਨਾਲ ਦੇਖਦਾ ਹੈ। ਮੇਰੇ ਦਾਦਕਾ ਦਾ ਜਿਹੜਾ ਇਲਾਕਾ ਹੈ ਜ਼ਿਲ੍ਹਾ ਹਿਸਾਰ ਦਾ, ਜਿਸ ਪਿੰਡ ਦੇ ਅਸਾਂ ਹੀ ਸਾਂ, ਉਹ ਪਿੰਡ ਬਲਵਾਈਆਂ ਦੇ ਹੱਥੋਂ ਜਾਣੇ ਦੇਸ ਹੋਇਆ। ਕੋਈ ਇੱਕ ਵੀ ਮੁਸਲਮਾਨ ਉਹਦੇ ਚੋਂ ਬਚ ਕੇ ਨਹੀਂ ਆ ਸਕਿਆ। ਬਾਪੂ ਇਸ ਲਈ ਬਚ ਗਿਆ ਕਿ ਉਹ ਰਾਇਲ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਸੀ। ਲਿਹਾਜ਼ਾ ਸਾਡੇ ਤਾਈਂ ਜੋ ਕਹਾਣੀਆਂ ਉਪੜੀਆਂ ਉਹ ਇਹੋ ਜਿਹੀਆਂ ਸਨ ਕਿ ਜਿਹਦੇ ਵਿੱਚ ਜਾਂ ਬਲਵਾਈ ਹਿੰਦੂ ਤੇ ਸਿੱਖ ਸਨ ਤੇ ਜਾਂ ਮਜ਼ਲੂਮ ਮੁਸਲਮਾਨ ਸਨ, ਜਿਨ੍ਹਾਂ ਨੇ ਪਹਿਲਾਂ ਆਪਣੀਆਂ ਔਰਤਾਂ ਵੱਡੀਆਂ ਟੁੱਕੀਆਂ, ਖੂਹ ਵਿੱਚ ਸੁੱਟੀਆਂ, ਜ਼ਿੰਦਾ ਸੁੱਟੀਆਂ, ਮਾਰ ਦਿੱਤੀਆਂ, ਫਿਰ ਉਹ ਤੇ ਉਹਨਾਂ ਦੇ ਬਾਲ ਬਲਵਾਈਆਂ ਦੇ ਹੱਥੋਂ ਮਰ ਗਏ। ਲਿਹਾਜ਼ਾ ਸਾਡੇ ਤਾਈਂ ਜੋ ਕਹਾਣੀਆਂ ਪਹੁੰਚੀਆਂ ਉਹ ਬੜੀਆਂ ਦਰਦਨਾਕ ਸਨ, ਕਿਉਂਕਿ ਅਸੀਂ ਵੰਡ ਤੋਂ ਬਾਅਦ ਦੀ ਨਸਲ ਹਾਂ। ਉਹਨਾਂ ਦਾ ਦੁੱਖ ਦਰਦ ਜਿਹੜੇ ਉਸ ਪ੍ਰੋਸੈਸ ਚੋਂ ਗੁਜ਼ਰੇ ਸਨ ਉਹ ਕੁਝ ਹੋਰ ਸੀ। ਉਸ ਤੋਂ ਬਾਅਦ ਨਾਨਕੇ ਲੈ ਲਓ, ਉਹ ਪੰਜਾਬ ਦੇ ਉਸ ਖਿੱਤੇ ਚੋਂ ਆਏ ਕਿ ਜਿਹੜੇ ਕਾਫਲੇ ਜਾਂ ਪਿੰਡਾਂ ਦੇ ਵਿੱਚ ਘੇਰ ਕੇ ਮਾਰੇ ਗਏ ਜਾਂ ਰਾਹ ਵਿੱਚ ਮਾਰੇ ਗਏ, ਇੱਥੇ ਉਪੜੇ ਤੇ ਆਪਣਿਆਂ ਦੇ ਹੱਥੋਂ ਮਾਰੇ ਗਏ। ਲਿਹਾਜ਼ਾ ਉਹ ਦੁੱਖ ਜੋ ਉਹਨਾਂ ਨਸਲਾਂ ਦਾ ਸੀ ਉਹ ਸਾਡੇ ਤੱਕ ਆਉਂਦਿਆਂ ਅੱਧਾ ਰਹਿ ਗਿਆ। ਤੇ ਉਹ ਦੁੱਖ ਚੂੰਕਿ ਮਾਪਿਆਂ ਦਾ ਦੁੱਖ ਸੀ, ਲਿਹਾਜ਼ਾ ਸਾਡੇ ਅੰਦਰ ਉਸ ਵੰਡ ਦੇ, ਪੰਜਾਬ ਦੀ ਵੰਡ ਦੇ ਹਿੰਜੂ ਕਿਰਦੇ ਰਹੇ। ਪਰ ਅਗਲੀ ਜਨਰੇਸ਼ਨ ਜਿਹੜੀ ਸਾਡੇ ਤੋਂ ਅਗਲੀ ਨਸਲ ਹੈ, ਉਸ ਵਿੱਚ ਆ ਕੇ ਉਹਨਾਂ ਨੂੰ ਇਸ ਵੰਡ ਦੇ ਨਾਲ ਕੋਈ ਸਰੋਕਾਰ ਨਹੀਂ। ਇਸ ਲਈ ਕਿ ਨਾ ਉਹਨਾਂ ਦਾ ਇਹ ਮਸਲਾ ਹੈ ਵੰਡ, ਪੰਜਾਬ ਦੀ ਵੰਡ ਦਾ, ਨਾ ਉਹਨਾਂ ਨੇ ਉਹ ਦੁੱਖ ਜਰੇ ਨੇ, ਨਾ ਉਹਨਾਂ ਨੇ ਮਹਾਜਰਾਂ ਦੇ ਨਾਲ ਹੋਣ ਵਾਲੀ ਨਾ ਇਨਸਾਫੀਆਂ ਵੇਖੀਆਂ ਨੇ। ਲਿਹਾਜ਼ਾ ਉਹਨਾਂ ਦਾ ਕੋਈ ਤਾਲੁਕ ਪੰਜਾਬ ਦੀ ਵੰਡ ਦੇ ਨਾਲ ਨਹੀਂ ਬਣਦਾ। ਇਹ ਹੁਣ ਪੰਜਾਬ ਦੀ ਵੰਡ ਹੈ ਜਾਂ ਖੰਡ ਹੈ ਜਾਂ ਗੰਢ ਹੈ ਜਾਂ ਇਹ ਡੰਡ ਹੈ, ਸੋਚਣ ਵਾਲੀ ਗੱਲ ਇਹ ਹੈ। ਮੇਰੇ ਬੇਲੀ ਨੇ ਮੈਨੂੰ ਗੌਰ ਨਾਲ ਵੇਖਿਆ, 6 ਨੰਬਰ ਦੀ ਐਨਕ ਲਾ ਕੇ ਵੇਖਿਆ, ਕਹਿੰਦਾ ਕਿ ਇਹਦਾ ਮਤਲਬ ਹੈ ਕਿ ਕਹਾਣੀ ਮੁੱਕ ਗਈ। ਤੇ ਇਹ ਜਿਹੜਾ ਇੱਕ ਪੰਜਾਬ ਦੀ ਜਿਹੜੀ ਕਾਣੀ ਵੰਡ ਹੈ, ਇਸ ਕਾਣੀ ਵੰਡ ਦੇ ਬਾਰੇ ਤੇਰਾ ਤਬਸਰਾ, ਤੇਰੀ ਰਾਏ ਜਿਹੜੀ ਹੈ ਉਹ ਮਹਿਫੂਜ਼ ਹੈ ਜਾਂ ਜਾਰੀ ਹੈ? ਮੈਂ ਕਿਹਾ ਅਸੀਂ ਪੰਜਾਬੀ ਹਾਂ, ਜੇ ਸ਼ੁਰੂ ਹੋ ਜਾਈਏ ਤੇ ਅਸੀਂ ਆਪਣੇ ਆਪ ਨੂੰ ਵੀ ਨਹੀਂ ਰੋਕ ਸਕਦੇ ਕਿ ਉਹ ਕੰਮ ਜਿਹੜਾ ਇੱਕ ਨਸਲ ਦੇ ਉੱਪਰ ਗੁਜ਼ਰਿਆ, ਇੱਕ ਦਰਦ ਉਹਨਾਂ ਨੇ ਬਰਦਾਸ਼ਤ ਕੀਤਾ, ਸਾਡੇ ਤਾਈਂ ਪੰਜਾਬ ਦੀ ਵੰਡ ਦਾ ਉਹ ਦੁੱਖ ਅੱਧਾ ਰਹਿ ਗਿਆ ਤੇ ਅਗਲੀ ਜਨਰੇਸ਼ਨ ਲਈ ਉਹਦਾ ਕੋਈ ਮਸਲਾ ਕੋਈ ਨਹੀਂ। ਹੁਣ ਗੱਲ ਆ ਜਾਂਦੀ ਹੈ ਕਿ ਅਗਰ ਕੋਈ ਸਾਂਝੇ ਪੰਜਾਬ ਦੀ ਗੱਲ ਕਰਦਾ ਹੈ ਤੇ ਇਟ ਮੀਨਸ ਕਿ ਉਹ ਪੰਜਾਬ ਜਿਸ ਦੀ ਆਫਰ ਕਿ ਕਿਸੇ ਜ਼ਮਾਨੇ ਦੇ ਵਿੱਚ ਬਾਬਾ ਕਾਇਦੇ ਆਜ਼ਮ ਨੇ ਵੀ ਦਿੱਤੀ ਸੀ ਮਾਸਟਰ ਤਾਰਾ ਸਿੰਘ ਨੂੰ ਕਿ ਤੁਸੀਂ ਸਾਡੇ ਨਾਲ ਰਲ ਜਾਓ, ਕਨਫੈਡਰੇਸ਼ਨ ਬਣਾ ਲੈਂਦੇ ਆ, ਪੰਜਾਬੀ ਕਲਚਰ ਕਾਇਮ ਰਹੇਗਾ, ਸਾਰੇ ਖੁਸ਼ ਰਹਿਣਗੇ। ਲੇਕਿਨ ਉਹਨਾਂ ਦੇ ਇਨਕਾਰ ਕਰਨ ਤੋਂ ਬਾਅਦ ਉਹ ਲਕੀਰ ਪੱਕੀ ਹੋ ਗਈ। ਨਾ ਉਹਨਾਂ ਨੂੰ ਗੁਰਮੁਖੀ ਆਉਂਦੀ ਹੈ, ਉਹਨਾਂ ਨੂੰ ਗੁਰਮੁਖੀ ਆਉਂਦੀ ਹੈ, ਸਾਨੂੰ ਨਹੀਂ ਆਉਂਦੀ। ਨਾ ਉਹਨਾਂ ਨੂੰ ਸ਼ਾਹਮੁਖੀ ਆਉਂਦੀ ਹੈ, ਨਾ ਸਾਨੂੰ ਗੁਰਮੁਖੀ ਆਉਂਦੀ ਹੈ। ਜੇ ਕੋਈ ਟਾਵੀਂ ਮਿਸਾਲ ਹੈ ਵੀ ਤੇ ਗੱਲ ਪੂਰੀ ਨਹੀਂ ਹੁੰਦੀ।
ਨਵੀਂ ਜਨਰੇਸ਼ਨ ਨਾ ਸਿੱਖਣ ਲਈ ਤਿਆਰ ਹੈ, ਨਾ ਸਮਝਣ ਲਈ ਤਿਆਰ ਹੈ। ਉਂਝ ਭਾਵੇਂ ਇਮੋਸ਼ਨਲ ਹੋ ਕੇ ਜਿਵੇਂ ਮਰਜ਼ੀ ਉਹਨਾਂ ਨੂੰ ਫਟੇ ਚਾੜ ਦਿਓ, ਪਰ ਉਹਨਾਂ ਦਾ ਪ੍ਰੋਬਲਮ ਇਹ ਨਹੀਂ, ਇਸ ਲਈ ਕਿ ਪੰਜਾਬੀ ਉਹਨਾਂ ਦੀ ਨਾ ਤਾਲੀਮੀ ਜ਼ੁਬਾਨ ਹੈ, ਨਾ ਅਦਾਲਤੀ ਜ਼ੁਬਾਨ ਹੈ, ਨਾ ਦਫ਼ਤਰੀ ਜ਼ੁਬਾਨ ਹੈ, ਨਾ ਸਾਖਤੀ ਜ਼ੁਬਾਨ ਹੈ। ਤੇ ਇਹ ਜਿਹੜੀ ਵੰਡ ਹੈ, ਇਹ ਇੱਕ ਸੱਚਾਈ ਸਮਝ ਕੇ ਕਬੂਲ ਕਰਨੀ ਪਏਗੀ ਕਿ ਕੱਲ ਨੂੰ ਅਗਰ ਕੋਈ ਸਾਂਝੇ ਪੰਜਾਬ ਦੀ ਅਗਰ ਕੋਈ ਐਸੀ ਕੋਈ ਸੂਰਤ ਹਾਲ ਪੇਂਟ ਹੁੰਦੀ ਹੈ ਤੇ ਮਜ਼ਹਬੀ ਅਸਬੀਅਤ ਦਾ ਅੰਸਰ ਅਸੀਂ ਇਹਦੇ ਚੋਂ ਮਿਨਹਾ ਨਹੀਂ ਕਰ ਸਕਦੇ। ਉਹ ਇਸ ਲਈ ਕਿ ਅਸੀਂ ਜੇ ਇੱਥੇ ਰਹਿ ਕੇ ਬੈਤੁਲ ਮੁਕੱਦਸ ਲਈ ਸੜਕਾਂ ਤੇ ਆ ਸਕਨੇ ਆ, ਆਪਣਾ ਲਹੂ ਵਗਾ ਸਕਨੇ ਆ, ਝੰਡੇ ਸਾੜ ਸਕਨੇ ਆ, ਜਲੂਸ ਕੱਢ ਸਕਨੇ ਆ, ਜਲੂਸੇ ਕਰਾ ਸਕਨੇ ਆ, ਤੇ ਤੁਹਾਡਾ ਕੀ ਖਿਆਲ ਹੈ ਕਿ ਜਿਨ੍ਹਾਂ ਦੇ ਮੁਕੱਦਸ ਮੁਕਾਮਾਤ ਜਿਹੜੇ ਨੇ ਉਹ ਲਹਿੰਦੇ ਪੰਜਾਬ ਵਿੱਚ ਨੇ, ਕੱਲ ਨੂੰ ਅਗਰ ਕੋਈ ਐਸੀ ਚੀਜ਼ ਹੁੰਦੀ ਹੈ ਤੇ ਉਹ ਮਜ਼ਹਬੀ ਇੰਤਹਾ ਪਸੰਦੀ ਆ ਵੀ ਸਕਦੀ ਹੈ, ਨਹੀਂ ਵੀ ਆ ਸਕਦੀ। ਇਹਦੇ ਵਿੱਚ ਰਜਾਈਅਤ ਦਾ ਪਹਿਲੂ ਇਹ ਹੈ ਕਿ ਪੰਜਾਬ ਦਾ ਕਲਚਰ, ਕਿਆ ਬਾਤ ਹੈ ਇਸ ਕਲਚਰ ਦੀ, ਇਹਨੂੰ ਕਹਿੰਦੇ ਨੇ ਪੰਜਾਬ ਦੀਆਂ ਰੁਮਾਨ ਪਰਵਰ ਫਿਜ਼ਾਵਾਂ। ਲੇਕਿਨ ਮੈਂ ਇਸ ਦੇ ਰਿਚ ਕਲਚਰ ਦੀ ਗੱਲ ਕਰ ਰਿਹਾ ਹਾਂ ਕਿ ਇਸ ਕਲਚਰ ਦੇ ਵਿੱਚ ਇੰਨੀ ਕੁਸ਼ਾਦਗੀ, ਇੰਨੀ ਫਰਾਖ ਦਿਲੀ, ਇੰਨੀ ਸਖਾਫਤ, ਇੰਨੀ ਜ਼ਰਖੇਜ਼ੀ ਹੈ ਕਿ ਇਹ ਤਾਸੁਬਾਤ ਨੂੰ ਕੱਢ ਕੇ ਸਾਂਝ ਪਿਆਰ ਦੇ ਨਾਲ ਉਵੇਂ ਟੁਰ ਸਕਦੀ ਹੈ ਜਿਵੇਂ ਕਿ ਵੰਡ ਤੋਂ ਪਹਿਲੇ ਟੁਰਦੀ ਸੀ। ਤੇ ਇਹਦੀ ਵਿੱਚ ਮਾਯੂਸੀਅਤ ਦਾ, ਕਨੂਤੀਅਤ ਦਾ, ਯਾਸੀਅਤ ਦਾ ਪਹਿਲੂ ਇਹੀ ਆਉਂਦਾ ਹੈ ਕਿ ਆਇਆ ਕਿਸੇ ਮੋੜ ਤੇ ਅਗਰ ਕੋਈ ਮਜ਼ਹਬੀ ਅਸਬੀਅਤ ਜਾਗਦੀ ਹੈ, ਫਿਰ ਉਹ ਗੱਲ ਨਾ ਹੋਵੇ, ਇਹਨੂੰ ਖੌਫ ਸਮਝ ਲਓ, ਡਰ ਸਮਝ ਲਓ, ਜਾਂ ਆਉਣ ਵਾਲੀ ਉਸ ਨਸਲ ਦਾ ਅਲਮੀਆ ਸਮਝ ਲਓ ਜੋ ਕਿ ਇਹ ਸਮਝਦੀ ਹੈ ਜਿਹੜੀ ਵੰਡ ਵਿੱਚੋਂ ਨਹੀਂ ਗੁਜ਼ਰੀ, ਉਹਦੇ ਪਿਛਲੇ ਗੁਜ਼ਰੇ ਨੇ, ਕਿ ਇਹਦੇ ਵਿੱਚ ਫਿਰ ਉਹ ਸਾਰਾ ਮਿਲਣਾ, ਉਹ ਸਾਰਾ ਕੁਝ, ਉਹ ਕਲਚਰ ਪੁਰਾਣੇ ਨੂੰ ਯਾਦ ਕਰਨਾ, ਉਹ ਨਾਮੁਮਕਿਨਾਤ 'ਚ ਹੋ ਜਾਏਗਾ ਜੇ ਕਦੀ ਕਿਸੇ ਮੋੜ ਤੇ ਤਾਰੀਖ ਦੇ ਇਹ ਐਡਵੈਂਚਰ ਹੁੰਦਾ ਹੈ। ਜੇ ਨਹੀਂ ਹੁੰਦਾ ਤੇ ਫਿਰ ਤੇ ਪੰਜਾਬ ਦਾ ਕਲਚਰ ਹੈ, ਇੱਕ ਜ਼ਖੀਜ਼ ਕਲਚਰ ਹੈ, ਬੜਾ ਵਸੀ ਕਲਚਰ ਹੈ, ਜੋ ਪਿਆਰ ਵੰਡਦਾ ਹੈ, ਰਵਾਦਾਰੀ ਵੰਡਦਾ ਹੈ, ਮੇਰ ਵਫਾ ਵੰਡਦਾ ਹੈ। ਇਸ ਕਲਚਰ ਦੀ ਬੜ੍ਹੋਤਰੀ ਆਪਣੀ ਥਾਂ ਜਾਰੀ ਵੀ ਹੈ, ਤਿੰਨ ਇਕਾਈਆਂ ਦੀ ਸੂਰਤ ਦੇ ਵਿੱਚ, ਇੱਕ ਚੜ੍ਹਦੇ ਪੰਜਾਬ ਦੀ ਇਕਾਈ, ਦੂਜੀ ਲਹਿੰਦੇ ਪੰਜਾਬ ਦੀ ਇਕਾਈ, ਤੇ ਤੀਜੀ ਯੂਰਪ ਵਸਦੇ ਪੰਜਾਬੀਆਂ ਦੀ ਇਕਾਈ, ਕਿ ਇਸ ਤਿੰਨਾਂ ਇਕਾਈਆਂ ਨਾਲ ਮਿਲ ਕੇ ਜੋ ਪੰਜਾਬ ਤਖਲੀਕ ਹੁੰਦਾ ਹੈ, ਉਸ ਪੰਜਾਬ ਦੀ ਸਕਾਫਤ ਵੀ ਬੜੀ ਤਗੜੀ ਹੈ, ਉਹਦਾ ਲਿਟਰੇਚਰ ਵੀ ਬੜਾ ਭਰਪੂਰ ਹੈ, ਜਾਨਦਾਰ ਹੈ, ਤੇ ਉਹਦੀ ਹਰ ਸ਼ੈ ਸੋਹਣੀ ਤੇ ਸੁਲੱਖਣੀ ਹੈ। ਇਸ ਲਈ ਕਿ ਉਹ ਕਲਚਰ ਰਾਹੀਂ ਜੁੜੇ ਹੋਏ ਨੇ, ਜ਼ੁਬਾਨ ਰਾਹੀਂ ਜੁੜੇ ਹੋਏ ਨੇ। ਬਾਕੀ ਰਹਿ ਜਾਂਦੀ ਹੈ ਕਿ ਪੰਜਾਬ ਦੀ ਇਹ ਵੰਡ ਕਿ ਜੋ ਲੀਕਾਂ ਖਿੱਚੀਆਂ ਗਈਆਂ, ਉਹ ਪਹਿਲੇ ਦਿਲਾਂ ਤੇ ਖਿੱਚੀਆਂ ਗਈਆਂ ਸਨ, ਹੁਣ ਜੋਗਰਾਫੀਆਈ ਹਕੀਕਤਾਂ ਦੇ ਵਿੱਚ ਖਿੱਚੀਆਂ ਹੋਈਆਂ ਨੇ। ਤੇ ਇਹ ਇੱਕ ਐਸਾ ਤਾਰੀਖ ਦਾ ਅਲਮੀਆ ਹੈ ਕਿ ਜਿਸ ਅਲਮੀਏ ਨੂੰ ਅਸੀਂ ਕਿਸੇ ਇਸ਼ਤਿਆਲ ਅੰਗੇਜ਼ੀ ਦੇ ਨਾਲ, ਕਿਸੇ ਜਜ਼ਬਾਤੀਅਤ ਦੇ ਨਾਲ ਸਮਝ ਨਹੀਂ ਸਕਦੇ। ਇਸ ਨੂੰ ਸਮਝਣ ਦੇ ਲਈ ਇੱਕ ਅਕੈਡਮਿਕ ਲੈਵਲ ਦਾ ਮੁਕਾਲਮਾ ਚਾਹੀਦਾ ਹੈ ਕਿ ਜਿਹਦੇ ਵਿੱਚ ਅਸੀਂ ਫੈਕਟਸ ਤੇ ਰਿਐਲਿਟੀ ਨੂੰ, ਫੈਕਟਸ ਤੇ ਓਪੀਨੀਅਨ ਨੂੰ, ਰਿਐਲਿਟੀ ਤੇ ਫੈਂਟੇਸੀ ਨੂੰ ਜਾਣ ਸਕੀਏ, ਸਮਝ ਸਕੀਏ, ਕਿ ਜੋ ਜ਼ਮੀਨੀ ਹਕਾਇਕ ਨੇ, ਗਰਾਊਂਡ ਰਿਐਲਿਟੀਜ਼ ਨੇ, ਉਸ ਨੂੰ ਸਮਝ ਸਕੀਏ, ਤੇ ਜੋ ਮਾਰੂਜ਼ੀ ਹਾਲਾਤ ਨੇ ਉਹਦੀ ਕਥਾ ਸਮਝ ਸਕੀਏ। ਫਿਰ ਅਸੀਂ ਕਿਸੇ ਗੈਰ ਜਾਨਬਦਾਰੀ ਦੇ ਨਾਲ ਕਿਸੇ ਐਸੇ ਨਤੀਜੇ ਤੇ ਪਹੁੰਚ ਸਕਨੇ ਹਾਂ ਕਿ ਜਿਹਦੇ ਵਿੱਚ ਸਾਨੂੰ ਤਾਰੀਖ ਆਪਣੀ ਤਮਾਮ ਤਰ ਸੱਚਾਈ ਦੇ ਨਾਲ ਨਜ਼ਰ ਆ ਸਕਦੀ ਹੈ। ਪ੍ਰੋਫੈਸਰ ਡਾਕਟਰ ਸਾਹਿਬ ਮੇਰੀਆਂ ਗੱਲਾਂ ਸੁਣ ਰਹੇ ਸਨ, ਕਹਿੰਦੇ ਕਿ ਮਸਲਾ ਇਹ ਹੈ ਕਿ ਇਹ ਆ ਜਾਂਦੀ ਹੈ ਇੱਕ ਕਿਸਮ ਦੀ ਯਕਰੁਖੀ ਕਿ ਜਿਹਦੇ ਵਿੱਚ ਹੈ ਕਿ ਅਸੀਂ ਕਲਚਰ ਨੂੰ ਪ੍ਰਮੋਟ ਕਰਨ ਦੇ ਬਜਾਏ ਕਲਚਰ ਦੇ ਡਕਰੇ ਕਰ ਰਹੇ।
ਮੈਂ ਕਿਹਾ ਫਿਰ ਤੇ ਇਹਦਾ ਇੱਕੋ ਹੀ ਹੱਲ ਹੋ ਸਕਦਾ ਹੈ ਕਿ ਸਾਡੇ ਵੱਲੋਂ ਵੰਗਾਰ ਪਾਈ ਹੈ ਕਿ ਤੁਹਾਡੇ ਮਨ ਦੇ ਵਿੱਚ ਪੰਜਾਬ ਦੀ ਵੰਡ ਬਾਰੇ ਜੋ ਵੀ ਖਿਆਲ ਹੈ, ਤੁਹਾਡਾ ਆਪਣਾ ਵਿਊ ਪੁਆਇੰਟ ਹੈ, ਤੁਹਾਡੀ ਸੋਚ ਹੈ, ਉਹ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਰਾਹੀਂ ਜੋ ਕਿ ਪੰਜਾਬ ਦੀ ਵੰਡ ਦੀ ਇਸ਼ੂ ਦੇ ਉੱਤੇ ਹੈ ਸ਼ੇਅਰ ਕਰ ਸਕਦੇ ਹੋ। ਸਾਡੇ ਨਾਲ ਜ਼ੂਮ ਤੇ ਰਾਬਤਾ ਕਰਕੇ ਆਪਣੇ ਖਿਆਲਾਂ ਦਾ ਇਜ਼ਹਾਰ ਕਰ ਸਕਦੇ ਹੋ ਤਾਂ ਕਿ ਹਰ ਬੰਨਿਓ ਹਰ ਪਾਸਿਓਂ ਜੋ ਕੁਝ ਆਂਦਾ ਹੈ ਉਹਦੇ ਵਿੱਚ ਜੋ ਵਿਖਾਲੀ ਦਿੰਦਾ ਹੈ ਉਸ ਨੂੰ ਜਾਣ ਸਕੀਏ, ਉਸ ਨੂੰ ਸਮਝ ਸਕੀਏ ਤੇ ਅਸੀਂ ਇਸ ਪੰਜਾਬ ਨੂੰ, ਪੰਜਾਬ ਦੀ ਵੰਡ ਨੂੰ ਉਹਦੇ ਸਹੀ ਤਾਰੀਖੀ ਤਨਾਜ਼ਰ ਦੇ ਵਿੱਚ ਜਾਣ ਸਕੀਏ ਕਿ ਹੁਣ ਉਹੀ ਗੱਲ ਆਖਿਰ ਦੇ ਵਿੱਚ ਕਿ ਪੰਜਾਬ ਇੱਕੋ ਹੀ ਹੈ, ਇੱਕ ਚੜ੍ਹਦਾ ਹੈ, ਇੱਕ ਲਹਿੰਦਾ ਹੈ, ਇੱਕ ਦੁਨੀਆ ਭਰ ਵਿੱਚ ਵਸਦਾ ਹੈ। ਉਹਨਾਂ ਦਾ ਕਲਚਰ ਇੱਕੋ ਹੀ ਹੈ, ਉਹਨਾਂ ਦੀ ਜ਼ੁਬਾਨ ਇੱਕੋ ਹੀ ਹੈ, ਉਹਨਾਂ ਦੇ ਦੁੱਖ ਵੀ ਸੱਚੇ ਨੇ, ਉਹਨਾਂ ਦੇ ਸੁੱਖ ਵੀ ਸੱਚੇ ਨੇ। ਬਸ ਇੱਕ ਲਿਖਣ ਵਾਲੀ ਰਸਮੁਲ ਖਤ ਦੀ ਕਸਰ ਬਾਕੀ ਹੈ ਜਿਸ ਵਿੱਚ ਹੈ ਕਿ ਜੋ ਦੂਰੀ ਪੈਦਾ ਹੋ ਚੁੱਕੀ ਹੈ ਉਹ ਇੰਨੀ ਡੂੰਘੀ ਹੋ ਗਈ ਹੈ ਕਿ ਉਸ ਨੂੰ ਪੂਰਨਾ ਐਡਾ ਸੌਖਾ ਨਹੀਂ, ਨਾਮੁਮਕਿਨ ਨਹੀਂ, ਮੁਸ਼ਕਿਲ ਜ਼ਰੂਰ ਹੈ। ਇਸ ਦੇ ਨਾਲ ਹੀ ਦਿਓ ਇਜਾਜ਼ਤਾਂ, ਮਿਲਨੇ ਆ ਅਗਲੇ ਪ੍ਰੋਗਰਾਮ ਦੇ ਵਿੱਚ ਤਾਂ ਕਿ ਅਸੀਂ ਪੰਜਾਬ ਦੀ ਵੰਡ ਦੇ ਹਵਾਲੇ ਦੇ ਨਾਲ ਬਹੁਤ ਸਾਰੀਆਂ ਗੱਲਾਂ ਸ਼ੇਅਰ ਕਰ ਸਕੀਏ। ਇਸ ਲਈ ਕਿ ਪੰਜਾਬ ਦੀ ਵੰਡ ਦੇ ਮੁਖਤਲਿਫ ਹਵਾਲੇ ਬਣਦੇ ਨੇ, ਸਿਆਸੀ ਹਵਾਲੇ ਨੇ, ਮਾਸ਼ੀ ਹਵਾਲੇ ਨੇ, ਸਕਾਫਤੀ ਹਵਾਲੇ ਨੇ, ਸਮਾਜੀ ਹਵਾਲੇ ਨੇ, ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀ ਵੰਡ ਦੇ ਹਵਾਲੇ ਦੇ ਨਾਲ ਸਾਡੇ ਜਿੰਨੇ ਵੀ ਪ੍ਰੋਗਰਾਮ ਹੋਣ ਉਹਦੇ ਵਿੱਚ ਅਸੀਂ ਇਹਦੇ तमाम ਪਹਿਲੂ ਡਿਸਕਸ ਕਰ ਸਕੀਏ। ਜੇ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਹੈ, ਕੋਈ ਸੋਚ ਹੈ, ਕੋਈ ਵਿਚਾਰ ਹੈ ਇਸ ਹਵਾਲੇ ਦੇ ਨਾਲ ਤੇ ਉਹ ਸਾਡੇ ਨਾਲ ਸ਼ੇਅਰ ਕਰੋ। ਇਸ ਦੇ ਨਾਲ ਹੀ ਦਿਓ ਇਜਾਜ਼ਤਾਂ। ਖੁਸ਼ ਰਹੋ, ਖੁਸ਼ ਵਸੋ, ਖਿਆਲ ਰੱਖੋ ਆਪਣਾ ਵੀ ਤੇ ਦੂਜਿਆਂ ਦਾ ਵੀ, ਜੀਓ ਤੇ ਜੀਣ ਦਿਓ। ਤੇ ਹਾਂ, ਜੇ ਤੁਸੀਂ ਭੁਲੇਖਾ ਟੀਵੀ ਅਜੇ ਤਾਈਂ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣ ਕਰ ਲਵੋ ਤੇ ਬੈਲ ਆਈਕਨ ਨੱਪਣਾ ਨਹੀਂ ਭੁੱਲਣਾ। ਚੇਤੇ ਰਿਹਾ ਜੀ।